ਬਾਬੂ ਰਜਬ ਅਲੀ ਦਾ ਇਸ ਬੀਬੀ ਨਾਲ ਕੀ ਤਲਕ? ਇਹ ਬੀਬੀ ਉਹਨਾਂ ਦੀ ਪੋਤੀ ਹੈਗੀ ਜੀ। ਅੱਛਾ, ਉਹਨਾਂ ਦੀ ਪੋਤੀ। ਉਹਨਾਂ ਦੀ ਪੋਤੀ ਹੈਗੀ। ਜਦੋਂ ਇਹ ਦੱਸਿਆ ਮੈਨੂੰ ਬੜੀ ਖੁਸ਼ੀ ਹੋਈ। ਮੇਰੀ ਤਮੰਨਾ ਸੀ ਵੀ ਉਹਨਾਂ ਦਾ ਕੋਈ ਵਾਰਸ ਮਿਲੇ ਤੇ ਅਸੀਂ ਉਹਨਾਂ ਨਾਲ ਮਿਲੀਏ ਤੇ ਸਨਮਾਨਿਤ ਕਰੀਏ, ਕਿਉਂਕਿ ਸਾਡਾ ਵਿਰਸਾ ਬਹੁਤ ਵੱਡਾ ਇਹਨਾਂ ਨੇ ਸੰਭਾਲ ਕੇ ਰੱਖਿਆ। ਉਹ ਪੱਗ ਦੇ ਉੱਤੇ ਐਡਾ ਟੋਰਾ ਲਾ ਕੇ ਰੱਖਦੇ ਸੀ। ਸਾਡੇ ਅੱਜ ਵੀ ਉਹਨਾਂ ਦੇ ਨਾਂ ਤੇ ਮੇਲਾ ਲੱਗਦਾ ਉੱਥੇ ਜੀ ਪੰਜਾਬ 'ਚ। ਅੱਛਾ, ਸਾਰੇ ਗਾਉਂਦੇ ਜੀ। ਢਾਡੀ ਸਾਡੇ ਸਭ ਤੋਂ 12 ਢਾਡੀ ਇਹਨਾਂ ਦੀਆਂ ਗਾਉਂਦੇ ਜੀ। ਅੱਛਾ ਬਾਬੂ ਰਾਜ ਅਲੀ ਦੀਆਂ ਜੀ। ਤੇ ਇਸ ਕਰਕੇ ਸਾਨੂੰ ਇਹ ਖੁਸ਼ੀ ਹੁੰਦੀ। 1965 ਦੇ ਵਿੱਚੋਂ ਇੱਕ ਵਾਰੀ ਗਏ ਸੀਗੇ ਤੇ 3 ਪਿੰਡਾਂ ਨੇ ਸਨਮਾਨਿਤ ਕੀਤਾ ਸੀ। 3 ਪਿੰਡਾਂ ਦੇ ਲੋਕ ਆ ਗਏ ਸੀ ਬਾਰਡਰ ਤੇ ਪੱਗਾਂ ਦੇਣ ਵਾਸਤੇ ਉਹਨਾਂ ਨੂੰ, ਕਿਉਂਕਿ ਉਹ ਪੱਗ ਟੋਰੇ ਵਾਲੀ ਬੰਨ੍ਹਦੇ ਸੀ। ਹਾਂ, ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਜ ਇਹਨਾਂ ਨਾਲ ਮਿਲ ਕੇ ਭੈਣ ਜੀ ਨੂੰ। ਇਹ ਲੱਭੀ ਕਿੱਥੋਂ ਤੁਹਾਨੂੰ? ਇਹ ਇੱਥੇ ਹੀ ਮਿਲ ਗਏ ਸਾਨੂੰ ਜੀ। ਅੱਛਾ, ਤੇ ਫਿਰ ਸਾਨੂੰ ਪਤਾ ਲੱਗਿਆ ਸ਼ਾਇਦ ਇਹਨਾਂ ਨੇ ਦੱਸਿਆ ਸਾਨੂੰ ਵੀ। ਹਾਂ, ਇਹਨੇ ਦੱਸਿਆ? ਫੋਟੋ ਦਾ ਸੀ। ਯਾਸਰ ਡੋਗਰ ਨੇ ਇਹਨਾਂ ਨੂੰ ਦੱਸਿਆ ਕਿ ਮੈਂ ਬਾਬੂ ਰਜਬਲ ਦੀ ਪੋਤੀ ਰਿਹਾਨਾ ਰਜਬ ਆ। ਅੱਛਾ, ਯਾਸਰ ਡੋਗਰ ਕੌਣ ਆ? ਉਹ ਯੂਟਿਊਬਰ ਹੈ, ਬਹੁਤ ਵੱਡਾ ਇੱਧਰ ਪਾਕਿਸਤਾਨ ਦਾ, ਮੇਰਾ ਗਵਾਂਢੀ ਹੈ ਬਲਕਿ। ਵਾਹ ਜੀ। ਆ ਤੁਹਾਨੂੰ ਪਤਾ ਹੈ ਕਿਹੜੀ ਹਸਤੀ ਦੀ ਵਜ੍ਹਾ ਤੋਂ, ਕਿਹੜੀ ਸ਼ਖਸੀਅਤ ਨੂੰ ਇਹ ਸਨਮਾਨਿਤ ਕਰ ਰਹੇ ਆ? ਜਾਣਦੇ ਆ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸੁਲੱਖਣ ਸਿੰਘ ਜੀ। ਕਿੱਥੋਂ ਆਏ ਹੋ? ਪਿੰਡ ਬਹਾਵਲ ਵਾਸੀ, ਤਹਿਸੀਲ ਹਬੋਰ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ, ਇੰਡੀਆ ਤੋਂ ਆਏ ਜੀ। ਅੱਛਾ, ਇਹ ਤੁਸੀਂ ਇਹ ਲੈ ਕੇ ਆਏ ਹੋ ਸਪੈਸ਼ਲ, ਇੱਕ ਚਾਦਰ ਇੱਕ ਲੈ ਕੇ ਆਏ ਹੋ ਤੇ ਆ ਕੇ ਸਨਮਾਨਿਤ ਕੀਤਾ ਇਹਨਾਂ ਨੂੰ, ਇਹਦਾ ਕੀ ਰੀਜ਼ਨ ਦੱਸੋ? ਸਾਨੂੰ ਇਹਨਾਂ ਦੇ ਜਿਹੜੇ ਦਾਦਾ ਜੀ ਸੀ ਬਾਬੂ ਰਾਜ ਅਲੀ ਜੀ, ਉਹਨਾਂ ਬਾਰੇ ਬਹੁਤ ਜ਼ਿਆਦਾ ਲਗਾਏਗਾ। ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਸਾਡੇ ਉੱਥੇ ਪੰਜਾਬ 'ਚ ਢਾਡੀ ਰਾਗੀ ਜਿਹੜੇ ਉਹ ਗਾਉਂਦੇ ਹੈਗੇ, ਉਹ ਗਾਉਣ ਦੇ ਕਰਕੇ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਹੈਗਾ, ਬਹੁਤ ਜ਼ਿਆਦਾ। ਕਿਉਂਕਿ ਸਾਰੇ ਪਿੰਡਾਂ ਦਾ ਇਤਿਹਾਸ ਵਰਣਨ ਨਾ ਕੀਤਾ ਹੋਇਆ, ਪਿੰਡਾਂ ਦੇ ਵਿੱਚ ਕੀ ਆਦਤਾਂ, ਕੀ ਲੋਕਾਂ ਦੀ ਰਹਿਣੀ ਸਹਿਣੀ, ਉਹ ਸਾਰੀ ਉਹਨਾਂ ਨੇ ਵਰਣਨ ਕੀਤੀ। ਕਿਹੜਾ ਧੰਦਾ ਕਰਦੇ ਸੀ 47 ਤੋਂ ਪਹਿਲਾਂ। ਇਸ ਕਰਕੇ ਮੈਂ ਉਹਨਾਂ ਨੂੰ ਇਹ ਵੀ ਜਾਣਦਾ ਵੀ ਉਹ ਜੰਮਪਲ ਜਿਹੜੇ ਫੂਲ ਜ਼ਿਲ੍ਹਾ ਬਠਿੰਡਾ ਦੇ ਸਨ। ਫਿਰ ਉਹ ਉਹਨਾਂ ਨੂੰ ਸਾਹੋਵਾਲ ਲੈ ਗਈ ਉਹਨਾਂ ਦੀ ਭੂਆ ਜੀ, ਉੱਥੇ ਉਹਨਾਂ ਦਾ ਜੀਵਨ ਬੀਤਿਆ। ਉਸ ਤੋਂ ਬਾਅਦ ਉਹ ਜਦੋਂ 47 ਦੀ ਵੰਡ ਹੋਈ ਤੇ ਫਿਰ ਉਹ ਇੱਧਰ ਆ ਗਏ। ਉਹ ਉੱਥੇ ਬਾਬੂ ਜੀ ਦੇ ਨਾਂ ਤੇ ਮਸ਼ਹੂਰ ਸੀ, ਜਿਹੜਾ ਕਿ ਅੱਜ ਕੱਲ੍ਹ ਜੇਈ ਦੇ ਮੁਕਾਬਲੇ 'ਚ ਇਰੀਗੇਸ਼ਨ ਮਹਿਕਮੇ 'ਚ ਸੀਗੀ ਉਹ। ਅੱਛਾ, ਹਾਂ, ਇਰੀਗੇਸ਼ਨ ਨਹਿਰਾਂ ਦਾ ਮਹਿਕਮਾ ਜਿਹੜਾ ਸਿੰਚਾਈ ਵਿਭਾਗ ਸੀ ਉਹ। ਬਾਬੂ ਰਜਬ ਅਲੀ ਦਾ ਇਸ ਬੀਬੀ ਨਾਲ ਕੀ ਤਲਕ? ਇਹ ਬੀਬੀ ਉਹਨਾਂ ਦੀ ਪੋਤੀ ਹੈਗੀ ਜੀ। ਅੱਛਾ, ਉਹਨਾਂ ਦੀ ਪੋਤੀ। ਉਹਨਾਂ ਦੀ ਪੋਤੀ ਹੈਗੀ। ਜਦੋਂ ਇਹ ਦੱਸਿਆ ਮੈਨੂੰ ਬੜੀ ਖੁਸ਼ੀ ਹੋਈ। ਮੇਰੀ ਤਮੰਨਾ ਸੀ ਵੀ ਉਹਨਾਂ ਦਾ ਕੋਈ ਵਾਰਸ ਮਿਲੇ ਤੇ ਅਸੀਂ ਉਹਨਾਂ ਨਾਲ ਮਿਲੀਏ ਤੇ ਸਨਮਾਨਿਤ ਕਰੀਏ, ਕਿਉਂਕਿ ਸਾਡਾ ਵਿਰਸਾ ਬਹੁਤ ਵੱਡਾ ਇਹਨਾਂ ਨੇ ਸੰਭਾਲ ਕੇ ਰੱਖਿਆ। ਉਹ ਪੱਗ ਦੇ ਉੱਤੇ ਐਡਾ ਟੋਰਾ ਲਾ ਕੇ ਰੱਖਦੇ ਸੀ। ਅੱਛਾ, ਹਾਂ, ਸ਼ਮਲੇ ਵਾਲੀ ਪੱਗ। ਹਾਂ, ਮੇਰੇ ਹੁਣ YouTube ਨਹੀਂ ਚੱਲਦੀ, ਨਹੀਂ ਮੈਂ ਸੋਨੂੰ ਦੀ ਫੋਟੋ ਕੱਢ ਕੇ ਵਿਖਾਉਂਦਾ ਬਾਬੂ ਰਾਜ ਅਲੀ। ਅੱਛਾ, ਹਾਂ, ਸਾਡੇ ਅੱਜ ਵੀ ਉਹਨਾਂ ਦੇ ਨਾਂ ਤੇ ਮੇਲਾ ਲੱਗਦਾ ਉੱਥੇ ਜੀ ਪੰਜਾਬ 'ਚ। ਅੱਛਾ, ਹਾਂਜੀ। ਇਹਨਾਂ ਨੂੰ ਬਿਲਕੁਲ ਸਤਿੰਦਰ ਸਰਤਾਜ ਬਹੁਤ ਗਾਉਂਦਾ। ਹਾਂਜੀ, ਸਾਰੇ ਗਾਉਂਦੇ ਜੀ। ਢਾਡੀ ਸਾਡੇ ਸਭ ਤੋਂ 12 ਢਾਡੀ ਇਹਨਾਂ ਦੀਆਂ ਗਾਉਂਦੇ ਜੀ। ਅੱਛਾ, ਬਾਬੂ ਰਾਜ ਅਲੀ ਦੀਆਂ ਜੀ। ਤੇ ਇਸ ਕਰਕੇ ਸਾਨੂੰ ਇਹ ਖੁਸ਼ੀ ਹੁੰਦੀ। 1965 ਦੇ ਵਿੱਚੋਂ ਇੱਕ ਵਾਰੀ ਗਏ ਸੀਗੇ ਤੇ 3 ਪਿੰਡਾਂ ਨੇ ਸਨਮਾਨਿਤ ਕੀਤਾ ਸੀ। ਕਿੰਨਿਆਂ ਨੇ? 3 ਪਿੰਡਾਂ ਦੇ ਲੋਕ ਆ ਗਏ ਸੀ ਬਾਰਡਰ ਤੇ ਅੱਛਾ, ਪੱਗਾਂ ਦੇਣ ਵਾਸਤੇ ਉਹਨਾਂ ਨੂੰ, ਕਿਉਂਕਿ ਉਹ ਪੱਗ ਟੋਰੇ ਵਾਲੀ ਬੰਨ੍ਹਦੇ ਸੀ। ਹਾਂ, ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅੱਜ ਇਹਨਾਂ ਨਾਲ ਮਿਲ ਕੇ ਭੈਣ ਜੀ ਨੂੰ। ਇਹ ਲੱਭੀ ਕਿੱਥੋਂ ਤੁਹਾਨੂੰ? ਇਹ ਇੱਥੇ ਹੀ ਮਿਲ ਗਏ ਸਾਨੂੰ ਜੀ। ਅੱਛਾ, ਤੇ ਫਿਰ ਸਾਨੂੰ ਪਤਾ ਲੱਗਿਆ ਸ਼ਾਇਦ ਇਹਨਾਂ ਨੇ ਦੱਸਿਆ ਸਾਨੂੰ ਵੀ। ਹਾਂ, ਇਹਨੇ ਦੱਸਿਆ? ਫੋਟੋ ਦਾ ਸੀ। ਯਾਸਰ ਡੋਗਰ ਨੇ ਇਹਨਾਂ ਨੂੰ ਦੱਸਿਆ ਕਿ ਮੈਂ ਬਾਬੂ ਰਜਬਲ ਦੀ ਪੋਤੀ ਰਿਹਾਨਾ ਰਜਬ ਆ। ਅੱਛਾ, ਯਾਸਰ ਡੋਗਰ ਕੌਣ ਆ? ਉਹ ਯੂਟਿਊਬਰ ਹੈ, ਬਹੁਤ ਵੱਡਾ ਇੱਧਰ ਪਾਕਿਸਤਾਨ ਦਾ, ਮੇਰਾ ਗਵਾਂਢੀ ਹੈ ਬਲਕਿ। ਅੱਛਾ, ਉਹ ਵੀ ਇੱਥੋਂ ਦਾ ਰਹਿਣ ਵਾਲਾ। ਮੈਂ ਤੇ ਉਹ ਤਕਰੀਬਨ ਇੱਕ ਹੀ ਡਿਸਟ੍ਰਿਕਟ 'ਚ ਤਕਰੀਬਨ ਰਹਿੰਦੇ ਆ। ਤੇ ਅਸੀਂ ਇੱਥੇ ਹੀ ਦੋਵੇਂ ਜਣੇ ਇਕੱਠੇ ਆਏ ਆ। ਇਹ ਹਰ ਸਾਲ ਆਨੇ ਆ ਨਾ ਇਹਨਾਂ ਨੂੰ ਮਿਲਣ ਲਈ, ਕੋਈ ਨਾ ਕੋਈ ਮਿਲ ਜਾਂਦਾ ਹੈ ਉੱਥੋਂ। ਮੇਰੇ ਪੇਕੇ ਜੀ ਹੋਏ ਫਿਰ ਮਾਪੇ ਆ, ਇਹ ਕੋਈ ਨਾ ਕੋਈ ਮਿਲ ਜਾਂਦਾ। ਇਸ ਵਾਰ ਮੈਂ ਹਰ ਸਾਲ ਮੈਂ ਵੀ ਆਣੀ ਆ, ਯਾਸਰ ਵੀ ਆਂਦਾ ਸੀ, ਦੋਨੋਂ ਆਣੇ। ਤੇ ਮੀਆਂ ਸਾਹਿਬ ਤੁਹਾਨੂੰ ਵੀ ਆਣ ਤੇ ਇੱਥੇ ਹੀ ਮਿਲਨੇ ਆ ਸਪੈਸ਼ਲ। ਨਹੀਂ ਮੈਨੂੰ ਤੇ ਤੁਸੀਂ ਇੱਥੇ ਮਿਲਦੇ ਹੋ, ਸਾਰੇ ਲੋਕ ਹੀ ਜਿੰਨੇ ਵੀ ਇੱਥੇ ਆਉਂਦੇ ਆ ਮੈਨੂੰ ਮਿਲਦੇ ਆ। ਤੇ ਅੱਛਾ, ਬੜਾ ਚੰਗਾ ਲੱਗਿਆ ਜੀ ਇਹ ਦੇਖ ਕੇ ਕਿ ਤੁਸੀਂ ਆ ਕੇ। ਖੁਸ਼ੀ ਹੋਈ ਜੀ, ਬਹੁਤ ਜ਼ਿਆਦਾ ਖੁਸ਼ੀ ਹੋਈ ਜੀ। ਤੇ ਬਾਕੀ ਜਿਹੜਾ ਵੈਸੇ ਆਮ ਲੋਕ ਆ ਉਹ ਕਿਵੇਂ ਲੱਗਦਾ ਤੁਹਾਨੂੰ ਪਾਕਿਸਤਾਨ ਦੇ? ਪਿਆਰ ਦਿੱਤਾ ਜੀ ਬਹੁਤ ਜ਼ਿਆਦਾ। ਪ੍ਰੋਟੋਕਾਲ ਸਖਤ ਸੀਗਾ। ਨਨਕਾਣਾ ਸਾਹਿਬ ਵੀ, ਪੰਜਾ ਸਾਹਿਬ ਵੀ, ਕਰਤਾਰਪੁਰ ਸਾਹਿਬ ਵੀ ਇੱਥੇ ਸਾਨੂੰ ਮਿਲੇ। ਜਿੰਨੇ ਬੰਦੇ ਲਾਹੌਰ ਦੇ ਵਿੱਚ ਇਹਨਾਂ ਨੇ ਸਾਨੂੰ ਰਜਮਾ ਪਿਆਰ ਦਿੱਤਾ। ਤੇ ਪਹਿਲੀ ਵਾਰੀ ਆਏ ਹੋ ਤੁਸੀਂ? ਪਹਿਲੀ ਵਾਰ ਆਏ ਜੀ। ਤੁਸੀਂ ਪਹਿਲੀ ਵਾਰੀ ਆਏ ਹੋ ਤੇ ਆਂਦੇ ਹੀ ਤੁਹਾਨੂੰ ਬਾਬਾ? ਇਹ ਸੀਗਾ ਵੀ ਸਾਡੇ ਉਹ ਇਹ ਸੀਗੀ ਭਾਵਨਾ ਵੀ ਜਿਹੜਾ ਪਾਕਿਸਤਾਨ ਚਲਾ ਜਾਏ ਉਹਨੂੰ ਫੋਰਨ ਕੰਟਰੀ ਦਾ ਵੀਜ਼ਾ ਨਹੀਂ ਲੱਗਦਾ। ਤੇ ਮੈਂ ਆਲਰੇਡੀ ਹੁਣ 3 ਵਾਰੀ ਆਸਟ੍ਰੇਲੀਆ ਜਾ ਚੁੱਕਿਆ। ਅੱਛਾ, ਹਾਂ, 3 ਵਾਰੀ ਮੈਂ ਜਾ ਚੁੱਕਿਆ। ਹੁਣ ਮੈਨੂੰ ਆਏ ਸੀ ਮੇਰਾ ਵੀਜ਼ਾ ਲੱਗ ਚੁੱਕਿਆ। ਹੁਣ ਜੇ ਪਾਕਿਸਤਾਨ ਦਾ ਲੱਗ ਵੀ ਜਾਊ ਤਾਂ ਵੀ ਕੋਈ ਡਰ ਨਹੀਂ। ਪਰ ਇੱਥੇ ਆ ਕੇ ਪਤਾ ਲੱਗਿਆ ਵੀ ਨਹੀਂ, ਉਹ ਅਫਵਾਹ ਆਏਗੀ।
ਕੋਈ ਵੀਜ਼ੇ ਦੀ ਰੋਕ। ਪਾਕਿਸਤਾਨੀ ਜਿੰਨੇ ਬਾਹਰ ਆ, ਮੈਂ ਕਹਿੰਦਾ ਕਿ ਪਾਕਿਸਤਾਨ ਦੀ ਇੱਕ ਬਹੁਤ ਵੱਡਾ ਸਾਡਾ ਇਕਨੋਮੀ ਚ ਹਿੱਸਾ ਹੀ ਜਿਹੜਾ ਬਾਹਰਲੇ ਲੋਕਾਂ ਦਾ, ਅਮਰੀਕਾ, ਆਸਟ੍ਰੇਲੀਆ, ਹੁਣ ਬਰਤਾਨੀਆ ਦੇ ਵਿੱਚ, ਯੂਕੇ ਚ ਜਿੰਨਾ ਪਾਕਿਸਤਾਨੀ ਪੂਰੇ ਟਾਊਨ ਪਾਕਿਸਤਾਨੀਆਂ ਦੇ ਆ, ਉਹ ਤੇ ਐਸੀ ਨਹੀਂ ਹੈਗੀ ਗੱਲ। ਨਹੀਂ, ਸਾਨੂੰ ਹੁਣ ਉੱਥੋਂ ਵੀ ਪਤਾ ਲੱਗਿਆ ਵੀ ਜਿਹੜਾ ਇਹ ਅਫਵਾਹ ਹੈਗੀ ਤੇ ਕੋਈ ਚੱਕਰ ਨਹੀਂ, ਤੁਸੀਂ ਪਾਕਿਸਤਾਨ ਜਾਓਗੇ ਐਸਜੀਪੀਸੀ ਦੇ ਥਰੂ ਜਾ ਰਹੇ ਧਾਰਮਿਕ ਤੌਰ ਤੇ, ਕੋਈ ਪਰਸਨਲੀ ਤੌਰ ਤੇ ਤਾਂ ਅਸੀਂ ਆਏ ਨਹੀਂ, ਗਰੁੱਪ ਦੇ ਵਿੱਚ ਆਈ, ਜਥੇ ਦੇ ਵਿੱਚ ਧਾਰਮਿਕ ਨਹੀਂ, ਬੜੀ ਦੇਖੋ ਜੀ, ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਹੋਣੀ ਹੈ ਕਿ ਤੁਸੀਂ ਪਹਿਲੀ ਵਾਰੀ ਆਏ ਤੇ ਪਹਿਲੀ ਵਾਰੀ ਤੁਹਾਨੂੰ ਬਾਬੂ ਰਾਜਾ ਵਲੀ ਦੀ। ਹਾਂਜੀ, ਸਾਡੀ ਤਮੰਨਾ ਸੀ ਜੀ ਇਹ ਦਿਲ ਦੀ ਵੀ ਸਾਡੇ ਜਿਹੜਾ ਪੰਜਾਬ ਨਾਲ ਵਿਰਸੇ ਨਾਲ ਜੁੜਿਆ ਹੋਇਆ ਬੰਦਾ ਸਾਨੂੰ ਮਿਲੇ, ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ। ਅੱਛਾ, ਤੁਸੀਂ ਇਹ ਦੱਸੋ, ਇਹ ਲੋਕ ਆਉਂਦੇ ਆ ਜਿਵੇਂ ਇਹਨਾਂ ਨੂੰ ਤੁਹਾਨੂੰ ਸਨਮਾਨਿਤ ਕੀਤਾ, ਬਾਕੀ ਲੋਕ ਵੀ ਜਿਹੜੇ ਆਉਂਦੇ ਆ ਉਹ ਵੀ ਤੁਹਾਨੂੰ ਬਾਬੂ ਜੀ ਦੀ ਵਜ੍ਹਾ ਤੋਂ ਐਵੇਂ ਹੀ ਤੁਹਾਡੇ ਲਈ ਤੋਹਫੇ ਤਾਇਫ ਲੈ ਕੇ ਆਉਂਦੇ? ਹਾਂ, ਜਿਹੜੇ ਵੀ ਉਧਰੋਂ ਚੜ੍ਹਦੇ ਪੰਜਾਬ ਚੋਂ ਮੇਰੇ ਜਾਣਨ ਵਾਲੇ ਆਉਂਦੇ ਨੇ, ਤਕਰੀਬਨ ਹੀ 100% ਮੇਰੇ ਲਈ ਕੋਈ ਨਾ ਕੋਈ ਤੋਹਫਾ ਉਧਰੋਂ ਲੈ ਕੇ ਆਉਂਦੇ ਨੇ, ਕਿਉਂਕਿ ਉਹ ਧੀ, ਉਹਨਾਂ ਦੀ ਪੋਤੀ ਆ, ਮੈਂ ਧੀ ਆ, ਉਹ ਫਿਰ ਜ਼ਾਹਿਰ ਮੈਨੂੰ ਉਹ ਪਿਆਰ ਦਿੰਦੇ ਨੇ, ਪੇਕੇ ਬਣ ਕੇ ਪਿਆਰ ਦਿੰਦੇ ਨੇ। ਮੇਰੇ ਪੇਕੇ ਨੇ ਚੜ੍ਹਦੇ ਪੰਜਾਬ ਵਾਲੇ ਸਾਰੇ, ਮੇਰੇ ਪੇਕੇ ਨੇ। ਹਾਂ, ਪੇਕਿਆਂ ਨੇ ਫਿਰ ਪਿਆਰ ਤਾਂ ਦੇਣਾ ਧੀ ਨੂੰ, ਦੇਣਾ ਹੀ ਦੇਣਾ। ਹਾਂ। ਬਾਬੂ ਰਾਜਾ ਅਲੀ ਨੇ ਅਖੀਰਲੇ ਟਾਈਮ ਲਿਖੀਆਂ ਜੀ ਕਵਿਤਾਵਾਂ, ਇੱਧਰ ਉਧਰ ਗਈਆਂ, ਉਹਦੇ ਵਿੱਚ ਉਹਨਾਂ ਨੇ ਦਰਦ ਲਿਖਿਆ ਆਪਦਾ। ਕਿਹੜਾ ਕੀ ਸੁਣਾਓ? ਨਹੀਂ, ਹੁਣ ਮੇਰੇ ਯਾਦ ਨਹੀਂਗਾ। ਉਹ ਕਹਿੰਦੇ, ਉਹਨਾਂ ਨੇ, ਮੈਂ ਤੁਹਾਨੂੰ ਪੰਜਾਬੀ ਚ ਦੱਸ ਦੇਣਾ, ਉਹ ਕਹਿੰਦਾ ਮੇਰਾ ਦਿਲ ਉੱਥੇ ਵਸਦਾ, ਅੱਛਾ, ਉਸ ਪੰਜਾਬ ਚ ਵਸਦਾ। ਹਾਲਾਂਕਿ ਮੈਂ ਕਿਹੜਾ ਪਿੰਡ ਇੱਥੇ ਸੀਗਾ ਨਾ, ਹੈ 32 ਚੱਕ 10 ਦਾ ਉਕਾੜੇ ਪਾਸ, ਉਕਾੜੇ ਦਾ ਨਾਂ ਲੈਂਦੇ ਸੀ। ਉਕਾੜਾ ਨਹੀਂ ਸਾਡਾ ਜੀ ਲੱਗਦਾ, ਮੇਰਾ ਜੀ ਉੱਥੇ ਲੱਗਦਾ। ਅੱਛਾ, ਕਿਹੜਾ ਜੀ ਉਹਨਾਂ ਦਾ ਚੱਕ? 32 ਚੱਕ 32 12 ਉਕਾੜਾ। ਇੱਥੇ ਆਣ ਤੇ ਉਧਰੋਂ ਇੱਧਰ ਆਣ ਤੇ ਨਾ ਵਸੇ ਆ, ਪਹਿਲਾਂ ਤਾਂ ਉਧਰ ਸਾਹੋ ਕੇ ਸੀ ਨਾ, ਮੋਗਾ, ਜ਼ਿਲ੍ਹਾ ਮੋਗਾ, ਤਹਿਸੀਲ ਬਾਗਾ ਪੁਰਾਣਾ, ਪਿੰਡ ਦਾ ਨਾਂ ਹੈਗਾ ਸੀ ਸਾਹੋ ਕੇ। ਤੇ ਉਹਨਾਂ ਨੇ ਉਹਦੇ ਉੱਥੇ ਬਹਿ ਕੇ ਆਪਦੀਆਂ ਸਿਫਤਾਂ ਵੀ ਬਿਆਨ ਕੀਤੀਆਂ ਸੀ, ਆਪਦੇ ਪਿੰਡ ਦੀਆਂ ਵੀ ਕੀਤੀਆਂ ਸੀ, ਚੜ੍ਹਦੀ ਵੀ ਸਾਹੋ ਕੇ ਦੇ ਵੀ ਸਾਹੋ ਪਿੰਡ ਜੰਮਿਆ 32 ਚੱਕ ਰਹਿੰਦਾ। ਉਹਨਾਂ ਨੇ ਇਸ ਆਂਤੇ ਮੁਲਕ ਨੂੰ ਆਪਣਾ ਮੁਲਕ, ਆਪਦਾ ਪਿੰਡ ਨਹੀਂ ਜਾਣਿਆ। ਉਹ ਆਖਰੀ ਟਾਈਮ ਤੱਕ ਉਹ ਤੜਪਦੇ ਰਹੇ ਨੇ, ਰੋਂਦੇ ਰਹੇ ਨੇ। ਸਾਹੂ ਪਿੰਡ ਜੰਮਿਆ ਤੇ 32 ਚੱਕ ਰਹਿੰਦਾ, ਹੋਰ ਪਿੰਡ ਜੰਮਿਆ, ਹੋਰ ਪਿੰਡ ਰਹਿੰਦਾ, ਹੋਰ ਪਿੰਡ ਜੰਮਿਆ, ਹੋਰ ਪਿੰਡ ਰਹਿੰਦਾ। 32 ਚੱਕ ਸਾਹੂ ਪਿੱਕੇ ਜੰਮਿਆ, 32 ਚੱਕ ਰਹਿੰਦਾ, ਹੋਰ ਪਿੰਡ ਜੰਮਿਆ, ਹੋਰ ਪਿੰਡ ਰਹਿੰਦਾ। ਹਾਂਜੀ, ਬਾਬੂ ਰਾਜਾ ਵਲੀ ਦਾ ਸੀ ਇਹ ਵਾਲਾ। ਇਹ ਗੱਲ, ਇਹ ਬਹਰਹਾਲ ਜੀ, ਇਹ ਤੇ ਬਹੁਤ ਵੱਡਾ ਉਹ ਵੱਖਰੀ ਦਾਸਤਾਨ ਆ ਦੁਕਾਨ ਦੀ, ਪਰ ਇਹ ਬੜੀ ਖੁਸ਼ੀ ਹੋਈ ਮੈਨੂੰ ਦੇਖ ਕੇ ਕਿ ਕਿਵੇਂ ਲੋਕ ਆਪਣੇ ਲੋਕਾਂ ਨੂੰ ਓਨ ਕਰਦੇ ਆ।